अम्मी जी, ਜਿਹੜੀਆਂ ਔਰਤਾਂ ਹਰ ਗੱਲ ਤੇ ਕਹਿੰਦੀਆਂ ਨਾ ਕਿ ਸਾਡੀ ਤਲਾਕ ਦੇ ਦਿਓ, ਸਾਡੀ ਤਲਾਕ ਦੇ ਦਿਓ। ਹਾਂਜੀ। ਅੱਜ ਦੀ ਕਹਾਣੀ ਨਾ ਉਹਨਾਂ ਔਰਤਾਂ ਵਾਸਤੇ ਆ। ਅੱਛਾ। ਇੱਕ ਔਰਤ ਸੀ ਅੰਮੀ, ਹਾਂਜੀ। ਉਹ ਨਾ ਕਿਸੇ ਬੰਦੇ ਦੇ ਮਗਰ ਲੱਗ ਗਈ। ਅੱਛਾ। ਬੰਦਾ ਸੀ ਅਮੀਰ, ਹਾਂਜੀ। ਠੀਕ ਠਾਕ ਸੀ, ਗੱਡੀਆਂ ਮੋਟਰਾਂ ਜਾਇਦਾਦ, ਮਤਲਬ ਬਹੁਤ ਪੈਸਾ ਸੀ ਉਸ ਬੰਦੇ ਦੇ ਕੋਲ। ਹਾਂਜੀ ਹਾਂਜੀ। ਉਹਦੇ ਮਗਰ ਲੱਗ ਗਈ ਤੇ ਆਪਣਾ ਜਿਹੜਾ ਬੰਦਾ ਸੀ ਨਾ ਉਹਦਾ ਨਾਰਮਲ ਗੁਜ਼ਾਰਾ ਹੁੰਦਾ ਸੀ, ਗਰੀਬ ਸੀਗਾ। ਅੱਛਾ ਜੀ। ਲੇਕਿਨ ਇਹ ਸੀ ਕਿ ਰੋਟੀ ਪਾਣੀ ਕੱਪੜਾ ਜੁੱਤੀ ਹਰ ਚੀਜ਼ ਉਹਦੀ ਨਾ ਜ਼ਰੂਰਤ ਪੂਰੀ ਕਰਦਾ ਸੀ। ਹਾਂਜੀ, ਹੈਗਾ ਇੱਜ਼ਤਦਾਰ ਸੀਗਾ ਜੀ। ਉਹ ਨਾ ਉਹਦੇ ਮਗਰ ਲੱਗ ਗਈ ਤਾਂ ਆਪਣੇ ਬੰਦੇ ਨੂੰ ਕਹਿੰਦੀ ਮੇਰੀ ਦੇ ਤਲਾਕ। ਅੱਛਾ। ਉਹਦਾ ਬੰਦਾ ਕਹਿੰਦਾ ਭਲੀਏ ਲੋਕੇ, ਦੇਖ ਤੂੰ ਆਪਣੇ ਘਰ ਰਹਿਨੀ ਆ, ਮੇਰੀ ਇੱਜ਼ਤ ਆ, ਮੈਂ ਤੈਨੂੰ ਕਿਉਂ ਛੱਡਾਂ? ਹਾਂਜੀ। ਕੋਈ ਕਮੀ ਆ ਤੈਨੂੰ, ਕੋਈ ਕੱਪੜਾ ਚਾਹੀਦਾ ਤੈਨੂੰ, ਕੋਈ ਜੁੱਤੀ ਚਾਹੀਦੀ, ਕੋਈ ਚੀਜ਼ ਚਾਹੀਦੀ ਆ, ਤੂੰ ਆਪਣੇ ਮਾਂ ਪਿਓ ਦੇ ਘਰ ਜਾਣਾ ਆ, ਹਾਂਜੀ। ਜੋ ਚੀਜ਼ ਚਾਹੀਦੀ ਮੈਨੂੰ ਦੱਸ, ਮੈਂ ਔਖਾ ਸੌਖਾ ਹੋ ਕੇ ਲੈ ਕੇ ਆਵਾਂਗਾ, ਲੇਕਿਨ ਤੂੰ ਤਲਾਕ ਨਾ ਲੈ। ਉਹ ਕਿੱਥੇ ਮੰਨੇ, ਉਹ ਕਵੇ ਨਹੀਂ ਜੀ ਤੂੰ ਮੇਰੀ ਤਲਾਕ ਦੇ, ਮੇਰੀ ਤੂੰ ਤਲਾਕ ਦੇ। ਉਹ ਹਰ ਟਾਈਮ ਉਹਨੇ ਦਿਨ ਰਾਤ ਇਹੀ ਕਹਿਣਾ, ਮੈਂ ਤਾਂ ਤੇਰੇ ਘਰ ਨਹੀਂ ਰਹਿਣਾ ਹੈਗਾ, ਤੂੰ ਮੇਰੀ ਤਲਾਕ ਦੇ ਦੇ, ਮੈਂ ਤੇਰੇ ਘਰ ਨਹੀਂ ਰਹਿਣਾ, ਤੂੰ ਮੇਰੀ ਤਲਾਕ ਦੇ ਦੇ। ਬੰਦੇ ਨੇ ਬੜਾ ਸਮਝਾਣਾ ਕਿ ਭਲੀਏ ਲੋਕੇ ਕਿਹੜੇ ਕੰਮਾਂ ਨੂੰ ਤੂੰ ਪਈ ਹੋਈ ਆ। ਉਹ ਦੇਖ ਜਿਨ੍ਹਾਂ ਦੇ ਘਰ ਉਜੜੇ ਹੁੰਦੇ ਆ, ਜਿਹੜੀਆਂ ਔਰਤਾਂ ਆਪਣੇ ਬੰਦੇ ਤੋਂ ਬਗੈਰ ਜ਼ਿੰਦਗੀ ਗੁਜ਼ਾਰਦੀਆਂ, ਜਿਨ੍ਹਾਂ ਦੀ ਤਲਾਕ ਹੋ ਜਾਂਦੀ ਆ, ਉਹ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਦੀਆਂ ਆ। ਤੇ ਭਲੀਏ ਲੋਕੇ ਨਾ ਕਰ ਏਦਾਂ। ਇੱਕ ਤਾਂ ਮੇਰੀ ਤੂੰ ਇੱਜ਼ਤ ਆ, ਇੱਕ ਤੂੰ ਆਪਣੀ ਇੱਜ਼ਤ ਖਰਾਬ ਕਰਨੀ ਆ, ਇੱਕ ਤੂੰ ਆਪਣੇ ਮਾਂ ਪਿਓ ਦੀ ਇੱਜ਼ਤ ਖਰਾਬ ਕਰਨੀ ਆ। ਤੇ ਲਿਹਾਜ਼ਾ ਤੂੰ ਨਾ ਦੋ ਖਾਨਦਾਨਾਂ ਨੂੰ ਤਬਾਹ ਨਾ ਕਰ ਤੇ ਤਲਾਕ ਨਾ ਲੈ। ਅੰਮੀ ਜੀ, ਉਹ ਔਰਤ ਨਾ ਮੰਨੇ, ਔਰਤ ਕਵੇ ਮੈਂ ਤਾਂ ਤਲਾਕ ਲੈਣੀ ਹੀ ਲੈਣੀ ਆ। ਉਹ ਬੰਦਾ ਬੜਾ ਪਰੇਸ਼ਾਨ, ਹੁਣ ਕੀ ਕਰਾਂ? ਅਖੀਰ ਨਾ ਸੋਚ ਸਮਝ ਕੇ ਬੰਦਾ ਕਹਿੰਦਾ ਤੂੰ ਏਦਾਂ ਕਰ, ਤੇਰੀ ਮੈਂ ਤਲਾਕ ਦੇ ਦੇਵਾਂਗਾ, ਤੂੰ ਨਾ 1 ਸਾਲ ਵਾਸਤੇ ਨਾ ਆਪਣੇ ਮਾਂ ਪਿਓ ਦੇ ਘਰ ਚਲੀ ਜਾ ਤੇ ਲੋਕਾਂ ਸਾਰਿਆਂ ਨੂੰ ਇਹੀ ਕਹਿ ਮੇਰੀ ਤਲਾਕ ਹੋ ਗਈ ਆ। ਤੇ 1 ਸਾਲ ਬਾਅਦ ਮੈਂ ਤੇਰੀ ਤਲਾਕ ਦੇ ਦਾਂਗਾ, ਤਿੰਨੇ ਤੇਰੀਆਂ ਤਲਾਕਾਂ ਦੇ ਦਾਂਗਾ। ਤੂੰ ਸਿਰਫ 1 ਸਾਲ ਨਾ ਜਾ ਕੇ ਆਪਣੇ ਮਾਂ ਪਿਓ ਦੇ ਘਰ ਰਹਿ ਤੇ ਆਪਣੇ ਮਾਂ ਪਿਓ ਨੂੰ ਵੀ ਇਹੀ ਦੱਸ ਕੇ ਮੇਰੀ ਤਲਾਕ ਹੋ ਗਈ। ਉਹਨੇ ਕਿਹਾ ਠੀਕ ਆ, ਚਲੋ ਇੰਨੀ ਦੇਰ ਗੁਜ਼ਾਰ ਲਈ ਆ, ਸਾਲ ਇੱਕ ਦਾ ਕੀ ਆ, ਮੈਂ ਸਾਲ ਵੀ ਗੁਜ਼ਾਰ ਲੈਣੀ ਆ। ਹੁਣ ਨਾ ਆਪਣੇ ਮਾਂ ਪਿਓ ਦੇ ਘਰ ਚਲੇ ਗਈ। ਜਦੋਂ ਮਾਂ ਪਿਓ ਦੇ ਘਰ ਗਈ ਨਾ ਤੇ ਜਾ ਕੇ ਆਪਣੇ ਪਿਓ ਨੂੰ ਕਹਿੰਦੀ ਕਿ ਮੇਰੀ ਤਲਾਕ ਹੋ ਗਈ ਆ ਤੇ ਮੈਂ ਆ ਗਈ ਆ ਘਰ। ਉਹ ਪਿਓ ਦਾ ਵਿਚਾਰਾ ਸ਼ਰੀਫ ਸੀ, ਸਿਰ ਫੜ ਕੇ ਬੈਠ ਗਿਆ, ਕਹਿੰਦਾ ਤੇਰਾ ਬੇੜਾ ਤਰਜੇ। ਓਏ ਹੋਏ ਹੋਏ ਹੋਏ, ਤੂੰ ਤਾਂ ਸਾਡੀ ਇੱਜ਼ਤ ਹੀ ਖਰਾਬ ਕਰਤੀ, ਲੋਕੀ ਕੀ ਕਹਿਣਗੇ? ਤੈਨੂੰ ਪਤਾ ਜਿਨ੍ਹਾਂ ਦੀਆਂ ਧੀਆਂ ਤਲਾਕ ਲੈ ਕੇ ਘਰ ਆ ਜਾਂਦੀਆਂ ਨਾ, ਉਹਨਾਂ ਦੀ ਇੱਜ਼ਤ ਨਹੀਂ ਰਹਿੰਦੀ ਹੈਗੀ ਪੁੱਤਰ। ਤੇ ਤਲਾਕ ਯਾਫਤਾ ਔਰਤਾਂ ਨੂੰ ਸਾਡਾ ਮਾਸ਼ਰਾ ਚੰਗਾ ਨਹੀਂ ਸਮਝਦਾ ਹੈਗਾ। ਤੇ ਮੇਰੀਆਂ ਤੇ ਹਾਲੇ 2 ਧੀਆਂ ਹੋਰ ਵੀ ਵਿਆਹਣ ਵਾਲੀਆਂ, ਤੇ ਲੋਕਾਂ ਨੇ ਕਹਿਣਾ ਕਿ ਜਿਹੜੀ ਦੀ ਵੱਡੀ ਦੀ ਤਲਾਕ ਹੋ ਗਈ ਆ, ਦੂਸਰੀਆਂ ਵੀ ਇਦਾਂ ਦੀਆਂ ਹੀ ਹੋਣੀਆਂ। ਉਹ ਤੇ ਤੂੰ ਕੀ ਕੀਤਾ? ਮਾਂ ਵੀ ਕਵੇ ਧੀਏ ਤੂੰ ਕੀ ਕੀਤਾ ਇਹ, ਕਿ ਇਹ ਤਾਂ ਤੂੰ ਗਲਤ ਕੀਤਾ। ਆਪਣੀਆਂ ਸਹੇਲੀਆਂ ਦੇ ਕੋਲ ਚਲੀ ਗਈ। ਸਹੇਲੀਆਂ ਵੀ ਆਸਤਾ ਆਸਤਾ ਉਹਨਾਂ ਦੇ ਘਰ ਦੇ ਉਹਨਾਂ ਤੋਂ ਦੂਰ ਕਰਨ ਲੱਗ ਗਏ ਕਿ ਕੋਈ ਪੁੱਠੇ ਮਸ਼ਵਰੇ ਇਹਨਾਂ ਨੂੰ ਵੀ ਨਾ ਦੇ ਦੇਵੇ। ਉਹਦੇ ਜਿਹੜੇ ਭਰਾ ਸੀ, ਭਰਜਾਈਆਂ ਸੀ, ਉਹ ਵੀ ਦੂਰ ਹੁੰਦੇ ਗਏ। ਕੋਈ 3 ਮਹੀਨੇ ਰਹੀ ਅੰਮੀ। ਉਹਦੇ ਜਿਹੜੇ ਭਰਾ ਭਰਜਾਈਆਂ ਸੀ ਉਹ ਵੀ ਆਸਤਾ ਆਸਤਾ ਦੂਰ ਹੋਣ ਲੱਗ ਗਏ ਅੰਮੀ ਜੀ। 3 ਮਹੀਨੇ ਰਹੀ ਤੇ 3 ਮਹੀਨੇ ਤੋਂ ਬਾਅਦ ਉਹਨੂੰ ਕੌਣ ਬਰਦਾਸ਼ਤ ਕਰੇ? ਜੇ ਖਾਣਾ ਉਹ ਵੀ ਮੰਗ ਕੇ ਕਿ ਮੈਨੂੰ ਰੋਟੀ ਦੇ ਦਿਓ, ਘਰ ਦਾ ਕੰਮ ਵੀ ਕਰਨਾ, ਬੁੱਤੀਆਂ ਵਗਾਰਾਂ ਵੀ ਕਰਨੀਆਂ ਤੇ ਦਬਕੇ ਝਿੜਕੇ ਵੀ ਖਾਣੇ। ਭਰਜਾਈਆਂ ਨੇ ਵੀ ਨੱਕ ਬੋਲ ਵੱਢਣੇ। ਉਹ ਦੇਖ ਆ ਗਈ, ਉਹ ਤਲਾਕਣ ਆ ਗਈ। ਉਹ ਤਾਂ ਪਰੇਸ਼ਾਨ ਹੋ ਗਈ। ਅਖੀਰ ਨਾ ਆਪਣੇ ਜਿਹੜੇ ਬੰਦੇ ਦੇ ਪਿੱਛੇ ਇਹਨੇ ਤਲਾਕ ਲੈਣੀ ਸੀ ਨਾ, ਉਸ ਬੰਦੇ ਨੂੰ ਫੋਨ ਕੀਤਾ। ਕਹਿੰਦੀ ਕਿ ਮੈਂ ਨਾ ਤਲਾਕ ਲੈ ਲਈ ਆ ਤੇ ਮੈਂ ਹੁਣ ਘਰੋਂ ਬੜੀ ਪਰੇਸ਼ਾਨ ਆ, ਤੇ ਮੇਰੇ ਨਾਲ ਤੂੰ ਹੁਣ ਨਾ ਇਹ ਦੱਸ ਕੇ ਕਿਦੋਂ ਤੂੰ ਮੇਰੇ ਨਾਲ ਨਿਕਾਹ ਕਰਨਾ ਹੈ? ਮੈਂ ਤੇਰੇ ਕੋਲ ਆਣਾ ਚਾਹਨੀ ਆ ਤੇ ਮੈਨੂੰ ਇੱਥੇ ਰੱਖ ਲੈ। ਉਹ ਕਹਿੰਦਾ ਮੈਂ ਪਾਗਲ ਆ ਕਿ ਮੈਂ ਤੈਨੂੰ ਆਪਣੇ ਕੋਲ ਰੱਖ ਲਵਾਂ? ਮੇਰੇ ਘਰਦਿਆਂ ਨੇ ਤਾਂ ਨਹੀਂ ਤਲਾਕ ਯਾਫਤਾ ਔਰਤ ਦੇ ਨਾਲ ਮੈਨੂੰ ਸ਼ਾਦੀ ਕਰਨ ਦੇਣੀ ਹੈਗੀ। ਮੇਰੇ ਕੋਲ ਇੰਨਾ ਪੈਸਾ ਦੌਲਤ ਸ਼ੋਹਰਤ, ਮੈਂ ਤਾਂ ਨਹੀਂ ਕਰਨੀ ਹੈਗੀ ਸ਼ਾਦੀ। ਅੱਗੇ ਤੋਂ ਬਾਅਦ ਮੈਨੂੰ ਫੋਨ ਨਾ ਕਰੀ। ਉਹ ਬੰਦਾ ਵੀ ਬਦਲ ਗਿਆ। ਉਹ ਤਾਂ ਸਿਰਫ ਅੰਮੀ ਜੀ ਔਰਤਾਂ ਨੂੰ, ਕੁਛ ਬੰਦੇ ਹੁੰਦੇ ਜਿਹੜੇ ਘਰ ਖਰਾਬ ਕਰਦੇ ਆ। ਇਹ ਸਿਰਫ ਆਪਣੇ ਔਰਤਾਂ ਦੇ ਘਰ ਖਰਾਬ ਕਰਨੇ ਵਾਸਤੇ ਕਹਿੰਦੇ ਤੇਰੇ ਨਾਲ ਸ਼ਾਦੀ ਕਰ ਲਾਂਗਾ। ਉਹ ਤੇ ਹੈਰਾਨ ਕਿ ਤੂੰ ਤੇ ਕਹਿੰਦਾ ਸੀਗਾ ਕਿ ਮੈਂ ਤੇਰੇ ਨਾਲ ਸ਼ਾਦੀ ਕਰ ਲਾਂਗਾ, ਤੂੰ ਤਲਾਕ ਲੈ ਲੈ, ਅੱਜ ਤੂੰ ਮੈਨੂੰ ਮੂੰਹ ਲਾਣਾ ਹੀ ਹਟ ਗਿਆ। ਉਹਨੇ ਕਿਹਾ ਨਹੀਂ ਨਹੀਂ, ਮੈਂ ਤਾਂ ਉਦਾਂ ਹੀ ਕਹਿੰਦਾ ਸੀਗਾ। ਅੰਮੀ ਮਹੀਨੇ 4 ਜਾਂ 5 ਗੁਜ਼ਰੇ ਆ ਤੇ ਵਾਪਸ ਆਪਣੇ ਬੰਦੇ ਦੇ ਕੋਲ ਚਲੇ ਗਈ। ਜਾ ਕੇ ਕਹਿੰਦੀ ਬੰਦਿਆ ਖੁਦਾ ਦੇ ਮੈਨੂੰ ਦੇ ਮਾਫੀ।
ਮੇਰਾ ਆ ਚੱਕਰ ਸੀ ਤੇ ਫਲਾਂ ਬੰਦੇ ਦੇ ਪਿੱਛੇ ਲੱਗ ਕੇ ਤੇ ਮੈਂ ਤਲਾਕ ਲੈਣ ਡਈ ਸੀ। ਅੱਛਾ ਉਹਦੇ ਕੋਲ ਸੀ ਪੈਸਾ, ਦੌਲਤ, ਸ਼ੋਹਰਤ, ਹਰ ਚੀਜ਼ ਸੀਗੀ, ਗੱਡੀਆਂ ਮੋਟਰਾਂ ਸੀਗੀਆਂ। ਹਾਂਜੀ ਮੈਨੂੰ ਨਹੀਂ ਸੀ ਪਤਾ ਹਾਂ ਕਿ ਜਿਹੜੀ ਇੱਜ਼ਤ ਹੁੰਦੀ ਆ ਉਹ ਆਪਣੇ ਘਰ ਹੀ ਹੁੰਦੀ ਆ। ਹਾਂਜੀ ਮੈਂ ਤੇਰੇ ਨਾਲ ਬੋਲ ਵੀ ਲੈਣੀ ਆ, ਹਾਂ ਤੇਰੇ ਨਾਲ ਲੜ ਵੀ ਲੈਣੀ ਆ, ਹਾਂਜੀ ਪਰ ਤੂੰ ਮੈਨੂੰ ਅੱਜ ਤੱਕ ਘਰੋਂ ਫੜ ਕੇ ਬਾਹਰ ਨਹੀਂ ਕੱਢਿਆ ਹੈਗਾ। ਹਾਂਜੀ ਤੂੰ ਹਮੇਸ਼ਾ ਮੈਨੂੰ ਇਹੀ ਸਮਝਾਉਂਦਾ ਰਿਹਾ ਕੋਈ ਗੱਲ ਨਹੀਂ, ਖੈਰ ਆ, ਹਾਂਜੀ ਚੱਲ ਕੋਈ ਨਹੀਂ, ਇਹ ਇਨਸਾਨ ਬਣ ਜੂਗੀ। ਮੈਂ ਤੇਰੇ ਨਾਲ ਬੜੀਆਂ ਜ਼ਿਆਦਤੀਆਂ ਕੀਤੀਆਂ, ਹਾਂਜੀ ਮੈਨੂੰ ਦੇ ਬੰਦਿਆ ਖੁਦਾ ਦੇ ਮਾਫੀ, ਹਾਂਜੀ ਤੇ ਮੈਂ ਤਲਾਕ ਨਹੀਂ ਲੈਣੀ। ਅੱਛਾ ਤੇ ਆਪਣੇ ਮਾਪਿਓ ਨੂੰ ਕਿਹਾ ਕਿ ਅੱਬਾ ਜੀ ਆਹ ਗੱਲ ਹੋਈ ਸੀ ਤਾਂ ਮੈਂ ਸਾਲ ਦਾ ਵਾਅਦਾ ਕੀਤਾ ਸੀ, ਮੈਂ ਤਲਾਕ ਨਹੀਂ ਹਾਲੇ ਮੈਨੂੰ ਉਹਨੇ ਦਿੱਤੀ ਸੀ। ਅੱਛਾ ਜੀ ਤੇ ਆਪਣੇ ਭਰਜਾਈਆਂ ਨੂੰ ਵੀ, ਆਪਣੇ ਭਰਾਵਾਂ ਨੂੰ ਵੀ, ਸਹੇਲੀਆਂ ਨੂੰ ਵੀ ਦੱਸਿਆ ਤੇ ਹਾਂਜੀ ਸਾਰੇ ਬੰਦਿਆਂ ਨੇ ਉਸ ਬੰਦੇ ਦੀ ਇਸ ਸੋਚ ਨੂੰ ਸਲਾਮ ਕੀਤਾ। ਉਹਨਾਂ ਨੇ ਸ਼ਾਬਾਸ਼ ਕਿਹਾ ਕੋਈ ਚੰਗੇ ਖਾਨਦਾਨ ਦੇ ਨੇਕ ਮਾਂ-ਬਾਪ ਦਾ ਨੇਕ ਬੱਚਾ ਸੀ, ਹਾਂਜੀ ਜਿਹਨੇ ਇੱਕ ਤਰੀਕੇ ਦੇ ਨਾਲ ਆਪਣਾ ਘਰ ਵੀ ਬਚਾ ਲਿਆ ਤੇ ਸਾਡੀ ਇੱਜ਼ਤ ਵੀ ਬਚਾ ਲਈ। ਇੱਜ਼ਤ ਵੀ ਤੇ ਗੱਲ ਇਹ ਆ ਕਿ ਮੈਂ ਆਪਣੀਆਂ ਭੈਣਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਕਿਸੇ ਦੇ ਮਗਰ ਲੱਗ ਕੇ, ਉਹ ਕੀ ਕਹਿੰਦੇ ਹੁੰਦੇ ਆ ਕਿ ਕਿਸੇ ਨੂੰ ਅਮੀਰ ਦੇਖ ਕੇ ਆਪਣੇ ਗਰੀਬ ਬੰਦੇ ਨੂੰ ਨਾ ਛੱਡੋ। ਜਿਸ ਤਰ੍ਹਾਂ ਦਾ ਵੀ ਆ ਤੁਹਾਡੀ ਇੱਜ਼ਤਾਂ ਦੇ ਸਾਂਝੀ ਹੈਗੇ ਆ ਹਾਂਜੀ ਇਹ ਨਾ ਸੋਚਿਆ ਕਰੋ ਕਿ ਉਹ ਤਾਂ ਗੱਡੀਆਂ 'ਚ ਫਿਰਦੀ ਆ, ਉਹ ਤਾਂ ਮੋਟਰਾਂ 'ਚ ਫਿਰਦੀ ਆ, ਮੇਰਾ ਬੰਦਾ ਤੇ ਮੈਨੂੰ ਗਾਲਾਂ ਬੜੀਆਂ ਕੱਢਦਾ, ਹਾਂਜੀ ਮੈਨੂੰ ਤਾਂ ਆਹ ਤੰਗੀ ਆ ਤੇ ਮੈਨੂੰ ਤੇ ਆਹ ਤੰਗੀ ਆ। ਹਾਂ ਜਦੋਂ ਤੁਸੀਂ ਆਪਣਾ ਘਰ ਛੱਡ ਦਿੱਤਾ ਨਾ, ਅੱਗੇ ਜਾ ਕੇ ਕਿਸੇ ਨੇ ਮੂੰਹ ਨਹੀਂ ਲਾਣਾ ਹੈਗਾ। ਹਾਂਜੀ ਹਾਂਜੀ ਤੁਹਾਡੇ ਮਾਪਿਓ ਤੋਂ ਲੱਗ ਕੇ, ਤੁਹਾਡੀਆਂ ਸਹੇਲੀਆਂ ਤੋਂ ਲੱਗ ਕੇ, ਹਾਂਜੀ ਹਰ ਬੰਦੇ ਨੇ ਤੁਹਾਡੇ ਤੋਂ ਮੂੰਹ ਮੋੜ ਸਭ ਜਾਣਾ। ਰਿਸ਼ਤੇਦਾਰ ਛੱਡ ਜਾਂਦੇ ਤੇ ਯਕੀਨ ਕਰੋ ਕਿ ਸਭ ਤੋਂ ਬੁਰਾ ਸਮਝਿਆ ਜਾਂਦਾ ਜਿਹੜੀ ਤਲਾਕ ਲੈ ਕੇ ਔਰਤ ਘਰ ਆ ਜਾਂਦੀ ਆ ਨਾ, ਹਾਂਜੀ ਉਹਦੀ ਵਜ੍ਹਾ ਤੋਂ ਦੂਸਰੇ ਭੈਣ ਭਰਾਵਾਂ ਦੀਆਂ ਸ਼ਾਦੀਆਂ ਵੀ ਮੁਸ਼ਕਲ ਹੁੰਦੀਆਂ। ਹਾਂਜੀ ਤੇ ਲਿਹਾਜ਼ਾ ਮੇਰੀਆਂ ਸਾਰੀਆਂ ਭੈਣਾਂ ਨਾਲ ਇਸ ਗੱਲ ਤੇ ਅਮਲ ਕਰਿਓ। ਅਗਰ ਕੋਈ ਔਖਾ ਟਾਈਮ ਹੈ ਤੇ ਬਰਦਾਸ਼ਤ ਕਰਕੇ ਆਪਣਾ ਟਾਈਮ ਕੱਢੋ, ਘਰ ਆਬਾਦ ਰੱਖੋ। ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਆਬਾਦ ਰੱਖੇ। ਵੀਡੀਓ ਚੰਗੀ ਲੱਗੀ ਹੈ ਤੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਨੂੰ ਫਾਲੋ ਕਰਿਓ ਔਰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਦੁਆਵਾਂ 'ਚ ਯਾਦ ਰੱਖਿਓ। ਅੱਲਾਹ।